ਅੱਛਾ, ਅਗਲੀ ਗੱਲ ਕਰੀਏ ਸ਼ਰਮਾ ਜੀ ਮੋਦੀ ਸਾਹਿਬ ਦੀ ਤੇ ਕੇਜਰੀਵਾਲ ਦੀ। ਸਿਆਸਤ ਕਰਨ ਦਾ ਢੰਗ ਵੀ ਉਹੀ ਹੈ, ਰੋਣਾ ਧੋਣਾ ਵੀ ਉਹੀ ਹੈ, ਰੈਲੀਆਂ ਤੇ ਪੀਸੀ ਦੇ ਵਿੱਚ ਆਪਣੇ ਆਪ ਨੂੰ ਵਿਕਟਮ ਪੇਸ਼ ਕਰਨਾ, ਦੋਨਾਂ ਦੀ ਸਮਾਨਤਾ ਹੈ। ਇੱਕ ਹੋਰ ਸਮਾਨਤਾ ਹੈ ਧਰਮ ਦੇ ਨਾਂ ਤੇ ਦੋਨੇ ਬਹੁਤ ਵਧੀਆ ਸਿਆਸਤ ਕਰ ਲੈਂਦੇ ਹੈ। ਇੱਕ ਕੋਲੇ ਜੈ ਸ਼੍ਰੀ ਰਾਮ ਹੈ, ਇੱਕ ਕੋਲੇ ਹਨੂੰਮਾਨ ਚਾਲੀਸਾ ਹੈ। ਇੱਕ ਹੋਰ ਵੀ ਸਮਾਨਤਾ ਹੈ, ਉਹ ਇਹ ਹੈ ਕਿ ਦੋਨੇ ਪਾਰਟੀ ਦੇ ਵਿੱਚ ਸੁਪਰੀਮੋ ਬਣਨਾ ਹੀ ਲੋਚਦੇ ਆ। ਮਤਲਬ ਉਹਨਾਂ ਨੂੰ ਨੰਬਰ 2 ਕਦੇ ਵੀ ਉਹਨਾਂ ਨੂੰ ਬਰਦਾਸ਼ਤ ਨਹੀਂ, ਉਹਨਾਂ ਨੂੰ ਕਦੇ ਇਸ ਗੱਲ ਦਾ ਹੈ ਨਹੀਂਗਾ ਕਿ ਮੈਂ ਨੰਬਰ 2 ਤੇ ਹੋਵਾਂ। ਹੁਣ ਜਿਹੜੀ ਦੌੜ ਲੱਗੀ ਹੈ ਮੋਦੀ ਤੇ ਕੇਜਰੀਵਾਲ ਦੇ ਵਿੱਚ ਕਿ ਸਭ ਤੋਂ ਵੱਡਾ ਦੇਸ਼ ਭਗਤ ਕੌਣ, ਇਹ ਦੌੜ ਦੀ ਜਿਹੜੀ ਸੁਰਖੀ ਆ ਉਹ ਕਿੱਥੋਂ ਬਣਦੀ ਹੈ? ਪ੍ਰਵੀਨ ਜੀ, ਜਦੋਂ ਨਰਿੰਦਰ ਮੋਦੀ ਦਾ ਉਭਾਰ ਹੁੰਦਾ ਦੇਸ਼ ਦੇ ਵਿੱਚ ਜੀ, ਜਦੋਂ ਨਰਿੰਦਰ ਮੋਦੀ ਮਤਲਬ ਮੁਰਲੀ ਕਤਾਰ ਚ ਆਉਂਦੇ ਨੇ, ਅਡਵਾਨੀ ਹੋਰਾਂ ਨੂੰ ਅੰਦਰ ਵਾਲੀ ਬੈਠਕ ਦੇ ਵਿੱਚ ਜਦੋਂ ਇਹ ਕਹਿ ਕੇ ਕਿ ਜੀ ਮੈਂ ਆਹ ਧਨ ਕੁਬੇਰ ਵੀ ਲਿਆ ਸਕਦਾ, ਕਹਿੰਦੇ ਕਿ ਇਸ ਲਈ ਮੇਰਾ ਬਣਨਾ ਬਣਦਾ ਹੈ ਪ੍ਰਧਾਨ ਮੰਤਰੀ ਦਾ ਚਿਹਰਾ, ਤੇ ਉੱਥੇ ਅਡਵਾਨੀ ਐਂਡ ਪਾਰਟੀ ਪਿੱਛੇ ਰਹਿ ਜਾਂਦੇ ਨੇ ਤੇ ਨਰਿੰਦਰ ਮੋਦੀ ਨੂੰ ਚੁਣਿਆ ਜਾਂਦਾ। ਉਸ ਸਮੇਂ ਨਰਿੰਦਰ ਮੋਦੀ ਹੋਰੀ ਇੱਕ ਮਤਲਬ ਏਜੰਡੇ ਤੇ ਚੱਲਦੇ ਨੇ ਕਿ ਕਾਂਗਰਸ ਮੁਕਤ ਬਣਾਉਣਾ ਭਾਰਤ ਜੀ। ਤੇ ਉਹ ਕਾਂਗਰਸ ਮੁਕਤ ਬਣਾਉਣ ਲਈ ਨਰਿੰਦਰ ਮੋਦੀ ਨੂੰ ਇੰਨਾ ਗੱਲ ਦਾ ਅਹਿਸਾਸ ਸੀ ਕਿ ਇੱਕ ਤਾਂ ਖੇਤਰੀ ਪਾਰਟੀਆਂ ਨੂੰ ਆਪਣੇ ਨਾਲ ਲਿਆਉਣਾ ਪੈਣਾ, ਬਾਅਦ ਚੋਂ ਚਾਹੇ ਉਹਨਾਂ ਨੂੰ ਖਾ ਲਈਏ। ਦੂਸਰਾ ਉਹਨਾਂ ਨੂੰ ਸੀ ਕਿ ਜਿਹੜੀ ਕੈਡਰ ਹੈ, ਜਿਹੜਾ ਕਾਂਗਰਸ ਦਾ ਕੈਡਰ ਹੈ, ਉਹ ਜਿਹੜਾ ਮਤਲਬ ਕਿ ਕਿਤੇ ਨਾ ਕਿਤੇ ਤਾਂ ਡਿੱਗੂਗਾ ਨਾ, ਜੇ ਸਾਨੂੰ ਸਿੱਧਾ ਨਹੀਂ ਆਉਂਦਾ ਜੀ, ਉਹ ਕਿਸੇ ਨੂੰ ਤਾਂ ਡਿੱਗੇ। ਇਸ ਲਈ ਉਹ ਖੁਦ ਚਾਹੁੰਦੇ ਸੀ ਕਿ ਕਾਂਗਰਸ ਦਾ ਬਦਲ ਦੇਸ਼ ਦੇ ਵਿੱਚ ਇੱਕ ਨਜ਼ਰ ਆਵੇ। ਔਰ ਉਸ ਸਮੇਂ ਕੇਜਰੀਵਾਲ ਦਿੱਲੀ ਦੇ ਵਿੱਚ ਸਰਗਰਮ ਹੋ ਚੁੱਕੇ ਸੀ, ਦਿੱਲੀ 'ਚ ਅੰਨਾ ਅੰਦੋਲਨ 'ਚੋਂ ਨਿਕਲ ਕੇ ਪਾਰਟੀ ਦੇ ਰੂਪ ਸਾਹਮਣੇ ਆ ਗਈ ਸੀ, ਤੇ ਇਸ ਲਈ ਇਹਨਾਂ ਨੂੰ ਲੱਗਿਆ ਕਿ ਇਹਨੂੰ ਸ਼ਾਬਾਸ਼ੀ ਦਿਓ। ਸੋ ਕਿਤੇ ਨਾ ਕਿਤੇ ਦੇਸ਼ ਭਰ 'ਚ ਤੁਰਨ ਫਿਰਨ ਜੋਗਾ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਪਿੱਛੇ ਬੀਜੇਪੀ ਦਾ ਹੱਥ ਹੈ। ਔਰ ਇਸੇ ਲਈ ਇਹ ਇੱਕ ਦ੍ਰਿਸ਼ ਵੀ ਪੈਦਾ ਹੁੰਦਾ ਗਿਆ ਕਿ ਜੀ ਕੇਜਰੀਵਾਲ ਜਾਂ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ, ਇਹ ਦ੍ਰਿਸ਼ ਵੀ। ਪਰ ਪ੍ਰਵੀਨ ਜੀ, ਬੀਜੇਪੀ ਇੱਕ ਲੀਕ ਖਿੱਚ ਕੇ ਲੜਦੀ ਹੈ, ਔਰ ਉਹ ਲੀਕ ਦੇ ਪਰਲੇ ਪਾਸੇ ਜਿੰਨੇ ਖੜੇ ਨੇ, ਚਾਹੇ ਉਹ ਕਾਂਗਰਸੀ ਨੇ, ਚਾਹੇ ਉਹ ਹੁਣ ਮਹਾਰਾਸ਼ਟਰ ਵਾਲੇ ਹੋਣ, ਚਾਹੇ ਉਹ ਮਤਲਬ ਕਿ ਚਾਹੇ ਨਤੀਸ਼ ਐਂਡ ਲਾਲੂ ਵਰਗੇ ਹੋਣ, ਤੇ ਚਾਹੇ ਉਹ ਮਮਤਾ ਹੋਵੇ, ਚਾਹੇ ਉਹ ਜੰਮੂ ਕਸ਼ਮੀਰ ਵਾਲੀਆਂ ਧਿਰਾਂ ਹੋਣ, ਤੇ ਚਾਹੇ ਪੰਜਾਬ 'ਚ ਬੀਜੇਪੀ ਦੇ ਉਲਟ ਖੜੀਆਂ ਵਾਲੀਆਂ ਧਿਰਾਂ ਹੋਣ। ਸੋ ਉਹਨਾਂ ਨੂੰ ਫਿਰ ਉਹ ਅੱਤਵਾਦੀ ਦਿਖਦੇ ਨੇ, ਉਹ ਨਕਸਲੀ ਦਿਖਦੇ ਨੇ, ਉਹ ਪਾਕਿਸਤਾਨ ਤੋਂ ਚੱਲਦੇ ਦਿਖਦੇ ਨੇ, ਉਹ ਚੀਨ ਤੋਂ ਚੱਲਦੇ ਦਿਖਦੇ ਨੇ, ਤੇ ਉਹ ਦੇਸ਼ ਵਿਰੋਧੀ ਦਿਖਦੇ ਨੇ। ਉਹ ਫਿਰ ਇਹ ਕਹਿੰਦੇ ਦੇਸ਼ ਧਰੋਹੀ ਨੇ, ਰਾਸ਼ਟਰ ਵਿਰੋਧੀ ਨੇ, ਇਹਨਾਂ 'ਚ ਦੇਸ਼ ਭਗਤੀ ਨਹੀਂ। ਉਹ ਲੀਕ ਖਿੱਚ ਕੇ ਚੱਲਦੀ ਹੈ। ਸੋ ਬੀਜੇਪੀ ਆਪਣੇ ਵਿਰੋਧੀਆਂ ਨੂੰ ਨਕਾਰਾ ਕਰਨ ਲਈ, ਖੁੰਝੇ ਲਾਉਣ ਲਈ ਇੱਕ ਆ ਦੇਸ਼ ਭਗਤੀ ਵਾਲਾ ਜਿਹੜਾ ਹਥਿਆਰ ਵਰਤਦੀ ਆ, ਉਹ ਹਥਿਆਰ ਉਹਨਾਂ ਦਾ ਹੁਣ ਕੇਜਰੀਵਾਲ ਦੇ ਖਿਲਾਫ ਨਹੀਂ ਵਰਤਿਆ ਜਾ ਰਿਹਾ। ਜਦੋਂ ਤੱਕ ਉਹਨਾਂ ਨੂੰ ਲੱਗਿਆ ਕਿ ਕੇਜਰੀਵਾਲ ਸਾਡੇ ਲਈ ਸਹੀ ਹੈ, ਕਿ ਦੂਜੀਆਂ ਪਾਰਟੀਆਂ ਦੇ ਕਾਂਗਰਸ ਨੂੰ ਪਿੱਛੇ ਕਰਨ ਲਈ, ਤਦ ਤੱਕ ਸਹੀ ਸੀ। ਪਰ ਪੰਜਾਬ 'ਚ ਸਰਕਾਰ ਬਣਨ ਤੋਂ ਬਾਅਦ ਬੀਜੇਪੀ ਨੂੰ ਅਹਿਸਾਸ ਹੋਇਆ ਕਿ ਭਾਈ ਹੁਣ ਕੇਜਰੀਵਾਲ ਐਂਡ ਪਾਰਟੀ ਸਾਡੇ ਲਈ ਹਿਮਾਚਲ ਔਰ ਗੁਜਰਾਤ ਦੇ ਵਿੱਚ ਖਤਰਾ ਬਣ ਰਹੀ ਹੈ। ਔਰ ਹਿਮਾਚਲ ਦੇ ਨਾਲ ਨਾਲ ਜੇ ਗੁਜਰਾਤ ਦੇ ਵਿੱਚ ਖਤਰਾ ਬਣੀ ਜਾਂ ਗੁਜਰਾਤ ਕੁਝ ਉਲਟ ਫੇਰ ਕਰ ਗਈ, ਫਿਰ ਮੋਦੀ ਜੀ ਲਈ ਕਹਿਣ ਲਈ ਕੁਝ ਨਹੀਂ ਬਚਣਾ ਜੀ। ਫਿਰ ਮੋਦੀ ਜੀ ਪਾਰਟੀ 'ਚ ਵੀ ਆਪਣਾ ਪੱਖ ਨਹੀਂ ਰੱਖ ਸਕਦੇ। ਜਿਹੜੇ ਸੁਪਨਾ ਲੈ ਰਹੇ ਨੇ ਕਿ 75 ਸਾਲ ਦਾ ਮੈਂ 25 'ਚ ਹੋਣਾ, 24 'ਚ ਤਾਂ ਮੈਂ ਇੱਕ ਵਾਰ ਪ੍ਰਧਾਨ ਮੰਤਰੀ ਬਣੇ ਜਾਣਾ, ਫਿਰ ਅਗਲੇ 5 ਸਾਲ ਲੰਘ ਜਾਣਗੇ ਮੇਰੇ। ਸੋ ਇਸ ਲਈ ਉਹ ਰੱਥ ਨਾ ਮੇਰਾ ਰੁਕ ਜਵੇ। ਤਾਂ ਹੁਣ ਬੀਜੇਪੀ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕਿਵੇਂ ਕਰੇ, ਕਿਉਂਕਿ ਇਹ ਤਾਂ ਲੀਕ ਦੇ ਇੱਧਰਲੇ ਪਾਸੇ ਖੜੇ ਨੇ, ਤੇ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ। ਬੀਜੇਪੀ ਚੱਲਦੀ ਹੈ ਕਿ ਅਸੀਂ ਰਾਮ ਭਗਤ ਹਾਂ, ਤੇ ਜਿਹੜੀ ਗੱਲ ਤੁਸੀਂ ਕਹੀ, ਤੇ ਕੇਜਰੀਵਾਲ ਜੀ ਕਹਿੰਦੇ ਕਿ ਮੈਂ ਤਾਂ ਉਹਦਾ ਭਗਤ ਹਾਂ ਜਿਹਦੇ ਅੰਦਰ ਵੱਸਦੇ ਨੇ ਰਾਮ ਜੀ, ਛਾਤੀ ਪਾੜ ਕੇ ਦੇਖੋ। ਸੋ ਇਹ ਕਹਿੰਦੇ ਮੈਂ ਤਾਂ ਹਨੂੰਮਾਨ ਜੀ ਭਗਤ ਹਾਂ। ਬੀਜੇਪੀ ਅੱਜ ਕੱਲ ਉਹ ਤਿਰੰਗੇ ਦੀ ਰਾਜਨੀਤੀ ਕਰਦੀ ਹੈ ਜਿਹੜੇ ਤਿਰੰਗੇ ਦੇ ਨੇੜੇ ਵੀ ਨਹੀਂ ਜਾਂਦੀ ਸੀ ਬੀਜੇਪੀ ਜੀ। ਬਿਲਕੁਲ। ਤੇ ਉਸ ਤਿਰੰਗੇ ਦਾ ਮੋਹ ਅੱਜ ਕੱਲ ਕੇਜਰੀਵਾਲ ਜੀ ਨੂੰ ਖੂਬ ਹੈ। ਪੰਜਾਬ 'ਚ ਚੋਣਾਂ ਤੋਂ ਪਹਿਲਾਂ ਸ਼ਾਂਤੀ ਮਾਰਚ, ਤਿਰੰਗਾ ਯਾਤਰਾ, ਭਾਈ ਕਿਹੜਾ ਅਜਿਹਾ ਮਾਹੌਲ ਸੀ ਪੰਜਾਬ 'ਚ ਜੀ? ਕਿਹੜੇ ਤਿਰੰਗੇ ਯਾਤਰੇ ਦੀ ਲੋੜ ਸੀ? ਸਮਝ ਆਉਂਦੀ ਆ ਕਿ ਉਹ ਤਿਰੰਗਾ ਯਾਤਰਾ ਨਹੀਂ, ਵੋਟ ਯਾਤਰਾ ਸੀ। ਸੋ ਇਸ ਲਈ ਉਹ ਤਿਰੰਗਾ, ਫਿਰ ਮੈਂ ਤੁਹਾਨੂੰ 3 ਵੱਡੀਆਂ ਉਦਾਹਰਨਾਂ ਦੇ ਕੇ ਦੱਸ ਸਕਦਾ ਜਨਾਬ ਕਿ ਮਸਲਾ ਕੀ ਹੈ, ਬੀਜੇਪੀ ਨੂੰ ਹੁਣ ਖਤਰਾ ਕਿਉਂ ਹੈ ਇਹਨਾਂ ਤੋਂ। ਕਿਉਂਕਿ ਤਿਰੰਗਾ ਇੱਕ ਦੂਜੇ ਤੋਂ ਖੋਹਣ ਦੀ ਤਿਆਰੀ ਹੈ। ਕੇਜਰੀਵਾਲ ਨਰਿੰਦਰ ਮੋਦੀ ਤੋਂ ਤਿਰੰਗਾ ਖੋਹਣਾ ਚਾਹੁੰਦੇ ਨੇ। ਯਾਦ ਕਰੋ ਧਾਰਾ 370 ਜੀ। ਬਿਲਕੁਲ। ਜੰਮੂ ਕਸ਼ਮੀਰ 'ਚ ਧਾਰਾ 370 ਹਟਾਈ ਗਈ, ਕਸ਼ਮੀਰ ਦੇ 2 ਟੁਕੜੇ ਕੀਤੇ ਗਏ, ਜੰਮੂ ਕਸ਼ਮੀਰ ਦੇ ਉਸ ਨੂੰ ਲੇਹ ਲਦਾਖ ਨੂੰ ਅੱਡ ਤੇ ਜੰਮੂ ਕਸ਼ਮੀਰ ਨੂੰ ਅੱਡ, ਤੇ ਦੋਨਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ। ਕੇਜਰੀਵਾਲ ਜੀ ਸੁਣੇ ਸੀ ਬੋਲਦੇ? ਕਿਸੇ ਨੇ ਸੁਣੇ ਕਿ ਇਸ ਮਸਲੇ ਤੇ ਬੋਲੇ ਹੋਣ? ਦਿੱਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਚੱਲਦਾ NRC CA ਨੂੰ ਲੈ ਕੇ। ਉਸ ਪ੍ਰਦਰਸ਼ਨ ਦੇ ਵਿੱਚ ਕਿਹੋ ਜਿਹੀ ਭੂਮਿਕਾ ਸੀ ਕੇਜਰੀਵਾਲ ਦੀ ਪਾਰਟੀ ਦੀ? ਜਿਹੋ ਜਿਹੀ ਕਿਸਾਨਾਂ ਦੇ ਲਈ ਸੀ, ਡੱਬੇ ਲੈ ਕੇ ਫਿਰਦੇ ਸੀ, ਲੰਗਰ ਲਵਾਉਂਦੇ ਸੀ, ਆਉਂਦੇ ਸੀ ਨਾਲ
ਦਾਵਾ ਦਿਖਾਉਂਦੇ ਸੀ, ਬੋਰਡ ਲਾਉਂਦੇ ਸੀ ਕਿ ਉੱਥੇ ਲਾਇਆ ਸੀ ਸ਼ਾਹੀਨ ਬਾਗ ਵਾਲਿਆਂ ਲਈ? ਨਹੀਂ, ਉੱਥੇ ਰੰਗ ਹੋਰ ਸੀ ਕੇਜਰੀਵਾਲ ਦਾ। ਤਾਜ਼ਾ ਹੁਣ ਹਾਲ ਹੀ ਦੇ ਵਿੱਚ ਹਰਦੀਪ ਪੁਰੀ ਦਾ ਇੱਕ ਟਵੀਟ ਆਉਂਦਾ ਹੈ ਕਿ ਰੋਹਿੰਗਿਆ ਭਾਈਚਾਰੇ ਦੇ ਸ਼ਰਨਾਰਥੀ ਜਿਹੜੇ ਭਾਰਤ ਚ ਆਏ ਨੇ, ਅਸੀਂ ਉਹਨਾਂ ਨੂੰ ਆਹ ਜਿਹੜੇ ਨਵੇਂ ਫਲੈਟ ਬਣੇ ਨੇ ਉਹਨਾਂ ਚ ਸ਼ਿਫਟ ਕਰ ਸਕਦੇ ਹਾਂ। ਤੇ ਕੇਜਰੀਵਾਲ ਜੀ ਦੀ ਪਾਰਟੀ, ਇਹਨਾਂ ਦੇ ਬੁਲਾਰੇ ਕੀ ਕਹਿੰਦੇ ਨੇ ਕਿ ਇਹਨਾਂ ਫਲੈਟਾਂ ਦੇ ਵਿੱਚ ਘੁਸਪੈਠੀਆਂ ਨੂੰ ਘੁਸਣ ਨਹੀਂ ਦੇਵਾਂਗੇ। ਇਹ ਘੁਸਪੈਠੀਆ, ਗੋਲੀ ਮਾਰੋ ਦੇਸ਼ ਕੇ ਗਦਾरों को, ਪਾਕਿਸਤਾਨ ਚਲੇ ਜਾਓ, ਇਹ ਬੋਲੀ ਕਿਹਦੀ ਹੈ? ਬਿਲਕੁਲ, ਇਹ ਬੀਜੇਪੀ ਦੀ ਬੋਲੀ ਹੈ। ਇਹ ਬੋਲੀ ਆਮ ਆਦਮੀ ਪਾਰਟੀ ਕਿਵੇਂ ਬੋਲ ਰਹੀ ਹੈ? ਉਹ ਵੀ ਰੋਹਿੰਗਿਆ ਭਾਈਚਾਰਾ ਜਿਹੜਾ ਸ਼ਰਨਾਰਥੀ ਦੇ ਰੂਪ ਦੇ ਵਿੱਚ ਹੈ, ਤੁਸੀਂ ਉਹਨਾਂ ਨੂੰ ਘੁਸਪੈਠੀਆ ਸ਼ਬਦ ਵਰਤ ਰਹੇ ਹੋ, ਉਹਦੇ ਰਾਹੀਂ ਕਿਹਦੇ ਤੇ ਨਿਸ਼ਾਨਾ ਬਿੰਨ ਰਹੇ ਹੋ ਔਰ ਕਿਹੜੀ ਤਿਲਕ ਵਾਲੀ ਰਾਜਨੀਤੀ ਕਰਨਾ ਚਾਹੁੰਦੇ ਹੋ, ਕਿਹੜੀ ਭਗਵੇ ਵਾਲੀ ਰਾਜਨੀਤੀ ਕਰਨਾ ਚਾਹੁੰਦੇ ਹੋ? ਸਮਝ ਆ ਰਹੀ ਹੈ ਦੇਸ਼ ਨੂੰ, ਚਾਹੇ ਆਵੇ ਜਾਂ ਨਾ ਆਵੇ। ਮੋਦੀ ਜੀ ਨੂੰ ਇਹ ਸਮਝ ਆ ਗਈ ਆ ਕਿ ਕੇਜਰੀਵਾਲ ਮੇਰੇ ਨਾਲੋਂ ਵੱਡਾ ਅਖੌਤੀ ਰਾਸ਼ਟਰ ਭਗਤ ਬਣਨ ਲਈ ਕਾਹਲਾ ਹੈ, ਮੇਰੇ ਨਾਲੋਂ ਵੱਡਾ ਅਖੌਤੀ ਤਿਰੰਗੇ ਦਾ ਪ੍ਰੇਮੀ ਬਣਨ ਲਈ ਕਾਹਲਾ ਹੈ, ਮੇਰੇ ਨਾਲੋਂ ਵੱਡਾ ਅਖੌਤੀ ਹਿੰਦੂ ਰਾਸ਼ਟਰ ਦਾ ਪਹਿਰੇਦਾਰ ਬਣਨ ਲਈ ਕਾਹਲਾ। ਇਸ ਲਈ ਬੀਜੇਪੀ ਨੂੰ ਹੁਣ ਖਤਰਾ ਖੜਾ ਹੋ ਗਿਆ। ਸੋ ਆਹ ਤਾਜ਼ਾ ਘਟਨਾ ਨੇ ਇਸ ਲਈ ਉਹਨਾਂ ਨੂੰ ਹਮਲਾ ਕਰਨ ਦੀ ਕੋਸ਼ਿਸ਼ ਦਿੱਤੀ। ਹੁਣ ਉਹ ਕਹਿੰਦੇ ਜੀ ਇਹ ਤਾਂ ਜੀ ਰਾਣਾ ਪ੍ਰਤਾਪ ਦੇ ਵੰਸ਼ਜ ਨੇ। ਬੀਜੇਪੀ ਕਹਿੰਦੀ ਕਮਾਲ ਆ ਜਨਾਬ, ਰਾਣਾ ਪ੍ਰਤਾਪ ਦੇ ਵੰਸ਼ਜ ਦਾਰੂ ਦੇ ਠੇਕੇਦਾਰ ਨਹੀਂ ਹੋ ਸਕਦੇ, ਫਿਰ ਉਹ ਇਹ ਜੀ ਕਪੜੇਬਾਜ਼ ਨਹੀਂ ਹੋ ਸਕਦੇ। ਤੁਸੀਂ ਉਸ ਨੂੰ ਉਸ ਮਸਲੇ ਨਾਲ ਜੋੜੋ। ਹੁਣ ਇਹ ਕਹਿੰਦੇ ਜੀ ਮੈਨੂੰ ਤਾਂ ਸੁਨੇਹਾ ਆਇਆ। ਪ੍ਰਵੀਨ ਜੀ, ਆਪਾਂ ਲਗਾਤਾਰ ਗੱਲ ਕਰਦੇ ਰਹੇ ਹਾਂ ਕਿ ਬੀਜੇਪੀ ਹਮੇਸ਼ਾ ਇਹ ਕੋਸ਼ਿਸ਼ ਕਰਦੀ ਹੈ ਕਿ ਹਾਂ ਵਿਰੋਧੀਆਂ ਨੂੰ ਤੋੜ ਲਓ, ਮਨਾ ਲਓ। ਆਪਾਂ ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਗੱਲ ਕਰਦੇ ਰਹੇ ਹਾਂ ਕਿ ਉਹਨੂੰ ਲਿਆਉਣ ਦੀ ਕੋਸ਼ਿਸ਼ ਹੈਗੀ ਆ। ਪਰ ਇਹ ਅਸੀਂ ਚਰਚਾ ਕਰੀਏ, ਲੋਕਾਂ ਨੂੰ ਸਮਝ ਆਉਂਦਾ। ਜੇ ਇੱਕ ਦੇਸ਼ ਦੇ ਇੱਕ ਸੂਬੇ ਦਾ ਉਪ ਮੁੱਖ ਮੰਤਰੀ ਕਹੇ ਕਿ ਮੈਨੂੰ ਫਲਾਣੀ ਪਾਰਟੀ ਤੋੜਨਾ ਚਾਹੁੰਦੀ ਆ, ਭਾਈ ਤੱਥ ਰੱਖੋ। ਬੇਸ਼ੱਕ ਇਹ ਗੱਲ ਲੋਕਾਂ ਦੇ ਮਨ ਨੂੰ ਜੱਚਦੀ ਆ ਕਿ ਬੀਜੇਪੀ ਏਦਾਂ ਹੀ ਐਮਐਲਏ ਤੋੜਦੀ ਰਹੀ, ਖਰੀਦਦੀ ਰਹੀ, ਸਰਕਾਰਾਂ ਬਣਾਉਂਦੀ ਰਹੀ। ਪਰ ਉਪ ਮੁੱਖ ਮੰਤਰੀ ਬੋਲੇ, ਮੁੱਖ ਮੰਤਰੀ ਬੋਲੇ, ਸੰਵਿਧਾਨਕ ਤੌਰ ਤੇ ਬੈਠੇ ਚੁਣੇ ਨੁਮਾਇੰਦੇ ਬੋਲਣ, ਤਾਂ ਦੱਸੋ ਨਾ ਸੁਨੇਹਾ ਕਿੱਦਾਂ ਆਇਆ? ਕਹਿੰਦੇ ਮੇਰੇ ਕੋਲ ਸੁਨੇਹਾ ਮਿਲਿਆ ਕਿ ਤੁਸੀਂ ਪਾਰਟੀ ਤੋੜ ਕੇ ਆ ਜਾਓ, ਮੁੱਖ ਮੰਤਰੀ ਤੁਹਾਨੂੰ ਬਣਾ ਦਿਆਂਗੇ। ਬਿਲਕੁਲ ਮਿਲਿਆ ਹੋ। ਪਰ ਪ੍ਰਵੀਨ ਜੀ ਉਹ ਦੱਸ ਦੇਣ ਕਿ ਰੁੱਕਾ ਆਇਆ ਸੀ, ਲਾਗੀ ਆਇਆ ਸੀ, ਟਵੀਟ ਆਇਆ ਸੀ, ਸੋਸ਼ਲ ਮੀਡੀਆ ਤੇ WhatsApp ਤੇ ਸੁਨੇਹਾ ਆਇਆ ਸੀ, ਕਿੱਦਾਂ ਆਇਆ ਸੱਦਾ? ਉਹ ਰੂਪ ਰੰਗ ਦੱਸਣ। ਕੱਲ ਭਗਵੰਤ ਮਾਨ ਵੀ ਕਹਿਣਗੇ ਕਿ ਇਹਨਾਂ ਬਾਰੇ ਵੀ ਚਰਚਾ ਹੈ ਕਿ ਜਦੋਂ ਇਹ ਤਾਜ਼ੇ ਦਿੱਲੀ ਸਰਕਾਰ ਨੂੰ ਮਿਲਣ ਗਏ ਸੀ ਤਾਂ ਸਰਕਾਰ ਦੇ ਨੁਮਾਇੰਦੇ ਸਰਕਾਰੀ ਨੁਮਾਇੰਦੇ ਹੋ ਕੇ ਘੱਟ, ਪਾਰਟੀ ਦੇ ਨੁਮਾਇੰਦੇ ਹੋ ਕੇ ਵੱਧ ਮਿਲੇ ਸੀ। ਕਹਿੰਦੇ ਭਗਵੰਤ ਮਾਨ ਨੂੰ ਕਿਹਾ ਸੀ ਮੁੱਖ ਮੰਤਰੀ ਸਾਹਿਬ, मुख्यमंत्री आप ही रहेंगे, 25 MLA ले आओ, हम देते हैं साथ, पंजाब को धन से भर देंगे। ये चर्चा आई बार जी। पर जे हुण कल नूं भगवंत मान कहणगे मैनूं ये सद्दा मिलिया सी तां तत्थ रखणे पैणे आ ना कि किहने दित्ता सद्दा, किहदे राहीं दित्ता। सो इस लिए राजनीति आ ਉਹ ਇਹ ਇਹਨਾਂ ਨੂੰ ਲੱਗ ਰਿਹਾ ਸੀ ਹਿਮਾਚਲ ਔਰ ਗੁਜਰਾਤ ਦੀ ਰਾਜਨੀਤੀ ਕਰ ਲਈਏ। ਔਰ ਇਸ ਦੌਰਾਨ ਕੇਜਰੀਵਾਲ ਨੇ ਖੁਦ ਕਿਹਾ ਕਿ 2024 ਚ ਮੂਹਰੇ ਹੋ ਕੇ ਟੱਕਰਾਂਗੇ, 2024 ਤੋਂ ਡਰ ਰਹੀ ਆ। ਤਾਂ ਉਸ ਨੇ ਬਿਲਕੁਲ ਬੀਜੇਪੀ ਨੂੰ ਡਰ ਪੈਦਾ ਕੀਤਾ ਕਿ ਸਾਡੇ ਵਾਲੇ ਰਾਹ ਤੇ ਚੱਲ ਕੇ ਸਾਡੇ ਨਾਲੋਂ ਵੱਡੇ ਅਖੌਤੀ ਦੇਸ਼ ਭਗਤ ਬਣਨ ਲਈ ਜਿਹੜੀ ਕਾਹਲੀ ਆ ਆਮ ਆਦਮੀ ਪਾਰਟੀ, ਸਾਡੇ ਨਾਲੋਂ ਵੱਧ ਤਿਰੰਗੇ ਨਾਲ ਪ੍ਰੇਮ ਦਿਖਾਉਣ ਦੀ ਜਿਹੜੀ ਕਾਹਲੀ ਆ ਪਾਰਟੀ, ਉਸ ਨੂੰ ਅਸੀਂ ਹੁਣ ਕਿਵੇਂ ਭੰਡੀਏ, ਉਹਨੂੰ ਕਿਵੇਂ ਦੇਸ਼ ਧਰੋਹੀ ਲਾਣੀਏ, ਕਿਵੇਂ ਦੇਸ਼ ਵਿਰੋਧੀ ਲਾਣੀਏ, ਕਿਵੇਂ ਆਪਣੇ ਭਗਤਾਂ ਨੂੰ ਸਮਝਾਈਏ। ਕਿਉਂਕਿ ਹਨੂਮਾਨ ਤੇ ਰਾਮ ਦੀ ਰਾਜਨੀਤੀ ਜਿਹੜੀਆਂ ਕਰ ਰਹੀਆਂ ਧਿਰਾਂ, ਹੁਣ ਇੱਕ ਦੂਏ ਨੂੰ ਕਿਵੇਂ ਇੱਕ ਦੂਏ ਨੂੰ ਦੁਸ਼ਮਣ ਦੱਸਣ। ਇਸ ਲਈ ਹੁਣ ਇਸ ਨੀਤੀ ਤੇ ਆ ਗਏ। ਹੁਣ ਹੋਰ ਥੱਲੇ ਆ ਰਹੇ ਨੇ ਇਹ। ਹੁਣ ਮਹਾਰਾਣਾ ਪ੍ਰਤਾਪ ਦੇ ਹਵਾਲੇ ਨਾਲ, ਅਜਿਹੇ ਯੋਧਿਆਂ ਦੇ ਹਵਾਲੇ ਨਾਲ ਰਾਜਨੀਤੀ ਕਰਨ ਲੱਗੇ ਨੇ। ਰਾਜਨੀਤੀ ਦਾ ਪੱਧਰ ਕਿੰਨਾ ਥੱਲੇ ਲਿਆਂਦਾ ਇਸ ਦਾ ਦ੍ਰਿਸ਼ ਵੀ ਸਾਹਮਣੇ ਆ। ਔਰ ਇਹ ਧਰਮ ਦੀ, ਜਾਤ ਦੀ, ਫਿਰਕੇ ਦੀ, ਰੰਗਾਂ ਦੀ ਰਾਜਨੀਤੀ ਦਾ ਇੱਕ ਚਿਹਰਾ ਵੀ ਸਾਫ਼ ਹੋ ਗਿਆ।